दर्शकों ब्रेक तो बाद ਤੁਹਾਡਾ ਸਵਾਗਤ ਹੈ ਜੀ। ਰਾਜ ਸਾਹਿਬ, ਜਿਹੜਾ ਅਗਲਾ ਇਸ਼ੂ ਹੈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਉਸ ਤੋਂ ਪਹਿਲਾਂ ਇੱਕ ਮੈਂ ਅਨਾਉਂਸਮੈਂਟ ਵੀ ਕਰਨੀ ਚਾਹਾਂਗਾ। ਬੇਸ਼ੱਕ ਮੈਂ 12th ਆਵਰ ਹੀ ਡਿਸਾਈਡ ਕੀਤਾ ਜੀ, ਪਰ ਇਨਵੀਟੇਸ਼ਨ ਮੈਨੂੰ ਮਹੀਨੇ ਡੇਢ ਮਹੀਨਾ ਪਹਿਲਾਂ ਤੋਂ ਸੀ। ਕੈਲੀਫੋਰਨੀਆ ਦੇ ਟਰਲਕ ਟਾਊਨ ਦੇ ਵਿੱਚ ਗੁਰਦੁਆਰਾ ਸਾਹਿਬ ਸਿੱਖ ਟੈਂਪਲ ਹੈ, 2 ਗੁਰਦੁਆਰੇ ਨੇ, ਇਸ ਦਾ ਨਾਮ ਸਿੱਖ ਟੈਂਪਲ ਹੈ ਜੀ। ਉੱਥੇ ਆਉਂਦੇ ਐਤਵਾਰ ਨੂੰ ਉਹਨਾਂ ਨੇ ਇੱਕ ਵਿਸ਼ੇਸ਼ ਪ੍ਰੋਗਰਾਮ ਰੱਖਿਆ ਜਿਹਦੇ 'ਚ, ਕਿਉਂਕਿ 31 ਅਕਤੂਬਰ ਸ਼ਹੀਦ ਬੇਅੰਤ ਸਿੰਘ ਜੀ ਦਾ ਸ਼ਹੀਦੀ ਦਿਨ ਹੈ, ਜਿਸ ਦਿਨ ਉਸ ਵਿਚ ਨੂੰ ਭੂਤਣੀ ਨੂੰ, ਕਿਉਂਕਿ ਵੈਸੇ ਵੀ ਹੈਲੋਵੀਨ ਹੈ 31 ਅਕਤੂਬਰ ਨੂੰ, ਆਲ ਵਿਚਿਸ ਡੇ, ਉਸ ਨੂੰ ਨਰਕਾਂ ਦਾ ਰਸਤਾ ਦਿਖਾਇਆ ਸੀ। ਸੋ ਸ਼ਹੀਦ ਭਾਈ ਬੇਅੰਤ ਸਿੰਘ ਦੀ ਯਾਦ ਨੂੰ ਔਰ ਖਾਲਿਸਤਾਨ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸੈਮੀਨਾਰ ਟਾਈਪ ਸਮਾਗਮ ਹੈ ਗੁਰਦੁਆਰਾ ਸਾਹਿਬ। ਸਰ ਉਹਦੇ 'ਚ ਉਹਨਾਂ ਨੇ ਡਾਕਟਰ ਇਕਤਦਾਰ ਕਰਾਮਤ ਚੀਮਾ, ਜਿਹੜੇ ਕਿ ਬੜੇ ਖੋਜੀ ਸਕਾਲਰ ਨੇ, ਇੰਗਲੈਂਡ 'ਚ ਰਹਿੰਦੇ ਨੇ ਜੀ, ਉਹਨਾਂ ਨੂੰ ਵਿਸ਼ੇਸ਼ ਤੌਰ 'ਤੇ ਸੱਦਿਆ। ਮੈਨੂੰ ਵੀ ਉਹਨਾਂ ਨੇ ਬੁਲਾਇਆ ਔਰ ਡਾਕਟਰ ਚੀਮਾ ਆਲਰੇਡੀ ਕੱਲ੍ਹ ਪਹੁੰਚ ਚੁੱਕੇ ਨੇ ਔਰ ਅੱਜ ਦੇ TV 84 ਨਿਊਜ਼ ਪ੍ਰੋਗਰਾਮ 'ਚ ਵੀ ਡਾਕਟਰ ਚੀਮਾ ਦੇ ਨਾਲ ਹੀ ਜਿਹੜਾ ਅਮਰਵੀਰ ਸਿੰਘ ਟੈਲੀਫੋਨਿਕ ਇੰਟਰਵਿਊ ਕਰਨਗੇ ਜੀ। ਔਰ ਅਸੀਂ ਜਿਹੜੇ ਕੈਲੀਫੋਰਨੀਆ ਦੇ ਉਸ ਆਲੇ ਦੁਆਲੇ 'ਚ ਸਾਡੇ ਵੀਰ ਭੈਣਾਂ ਵਸਦੇ ਨੇ, ਜਿਨ੍ਹਾਂ ਦੀ ਦਿਲਚਸਪੀ ਹੋਏ, ਉਹ ਜ਼ਰੂਰ ਐਤਵਾਰ ਗੁਰਦੁਆਰਾ ਸਾਹਿਬ ਟਰਲਕ ਸਿੱਖ ਟੈਂਪਲ ਪਹੁੰਚਣ। ਦੀਵਾਨ ਦਾ ਟਾਈਮ 11 ਤੋਂ 2 ਵਜੇ ਤੱਕ ਜਿਹੜਾ ਰੂਟੀਨ ਦੀਵਾਨਾਂ ਦਾ ਟਾਈਮ ਹੈ ਜੀ ਜੀ। ਕੁਛ ਜਿਹੜੇ ਮੈਸੇजेस ਨੇ ਇਸ ਸਾਡੇ ਪਹਿਲੇ ਸੈਗਮੈਂਟ ਤੇ ਆਏ ਨੇ। ਬਲਿਹਾਰ ਸਿੰਘ ਕੰਗ, TV 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ, ਮੋਦੀ ਕਹਿੰਦਾ ਹੈ ਕਿ ਦੇਸ਼ ਵਿੱਚ ਸ਼ਾਂਤੀ ਚਾਹੀਦੀ ਹੈ ਤਾਂ KPS ਗਿੱਲ ਵਰਗੇ ਪੁਲਿਸ ਕਮਾਂਡਰ ਤੋਂ ਬਗੈਰ ਨਹੀਂ ਹੋ ਸਕਦੀ। ਸਿੱਖਾਂ ਦਾ ਕਾਤਲ ਬੁੱਚੜ ਹੈ, ਖਾਲਿਸਤਾਨ ਜ਼ਿੰਦਾਬਾਦ। ਜ਼ਾਹਰ ਹੈ ਉਹਨਾਂ ਨੇ KP ਗਿੱਲ ਨੂੰ ਸੁਪਰ ਕਾਪ ਵੀ ਬਣਾਇਆ, ਜਿਹੜੇ ਕਈ ਧਰਮਿੰਦਰ ਐਕਟਰ ਦੇ ਮਗਰ ਭਾਜੀ ਕਰਦੇ ਫਿਰਦੇ ਨੇ। ਉਸ ਨੂੰ ਬੰਬੇ ਦੀ ਫਿਲਮ ਇੰਡਸਟਰੀ ਵਾਲਿਆਂ ਨੇ ਔਰ ਧਰਮਿੰਦਰ ਨੇ ਹੀ ਸੁਪਰ ਕਾਪ ਦਾ ਜਿਹੜਾ ਉਹ ਖਿਤਾਬ ਦਿੱਤਾ ਸੀ। ਅੱਜ ਤੱਕ ਵੀ ਕਿਵੇਂ ਉਹਨੂੰ ਸਿਰ ਤੇ ਚੁੱਕਿਆ ਹੋਇਆ। ਸੋ ਜਿਹੜੇ ਘੱਟ ਗਿਣਤੀਆਂ ਦੇ ਕਾਤਲ ਹੋਣ, ਉਹ ਇਹਨਾਂ ਦੇ ਹੀਰੋ ਹੁੰਦੇ ਨੇ। ਵੀਰ ਸਤਪਾਲ ਸਿੰਘ ਪੁਰੇਵਾਲ, ਡਾਕਟਰ ਸਾਹਿਬ ਜੀ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਸ਼ਾ ਸਿੰਘ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਦ ਰਹਿਮਾਨ ਕਹਿੰਦੇ ਨੇ ਇਨਫੋਰਮੇਟਿਵ, ਸ਼ੁਕਰੀਆ। JS ਪੰਡਾਲ, ਡਾਕਟਰ ਸਾਹਿਬ ਗੁੱਡ ਜੌਬ, ਖਾਲਿਸਤਾਨ ਜ਼ਿੰਦਾਬਾਦ, ਬਹੁਤ ਸ਼ੁਕਰੀਆ। ਜੁਝਾਰ ਵਿਰਕ, ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਸ਼ੁਕਰੀਆ ਜੀ। ਅਜਮਲ ਰਫੀਕ, ਲੌਂਗ ਲਿਵ ਖਾਲਿਸਤਾਨ, ਲੌਂਗ ਲਿਵ ਖਾਲਿਸਤਾਨ। ਧਰਮਿੰਦਰ ਮੰਡ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈਪੀ ਸਿੰਘ, ਵੈਰੀ ਗੁੱਡ ਜੌਬ। ਪ੍ਰੀਤਮ ਸਿੰਘ, ਇਹ ਸਾਡੇ ਵੀਰ ਜੋਗਾ ਸਿੰਘ ਨੇ, ਕਹਿੰਦੇ ਡਾਕਟਰ ਸਾਹਿਬ ਭਾਰਤ ਦੀ $400 ਡੀਲ ਤੇ ਵੀ ਸੰਗਤਾਂ ਨੂੰ ਚਾਨਣਾ ਪਾਓ। ਮੈਂ ਇੱਕਦਮ ਕਲਿੱਕ ਮੈਨੂੰ ਨਹੀਂ ਹੋਇਆ ਵੀ ਕਿਸ ਡੀਲ ਦਾ ਜ਼ਿਕਰ ਕਰਦੇ ਨੇ, ਬਟ ਜ਼ਾਹਰ ਹੈ ਜੇ ਕੈਲੀਫੋਰਨੀਆ ਮਿਲਣਗੇ ਤਾਂ ਫਿਰ ਮੈਂ ਜਾਣ ਵੀ ਲਵਾਂਗਾ। ਔਰ ਜ਼ਾਹਰ ਹੈ ਵੀ ਭਾਰਤ ਦੀ ਕੋਈ ਘਟੀਆ ਜਿਹੀ ਡੀਲ ਹੋਣੀ ਹੈ, ਇਹ $400 ਚ ਬਣਾਈ ਹੈ ਜੀ। ਰਵਿੰਦਰ ਸਿੰਘ, ਦੇਸ਼ ਪੰਜਾਬ ਜ਼ਿੰਦਾਬਾਦ। ਦੇਸ਼ ਪੰਜਾਬ ਹੋਏ, ਖਾਲਿਸਤਾਨ ਹੋਏ, ਗੱਲ ਮੁੱਢਲੀਆਂ ਆਜ਼ਾਦੀਆਂ ਜਿੱਥੇ ਆਪਣੀ ਕਿਸਮਤ ਆਪ ਘੜਨ ਦਾ ਹੱਕ ਸਾਨੂੰ ਹਾਸਲ ਹੋਏਗਾ ਜੀ। ਇੱਕ ਖਬਰ ਮੈਂ ਦੇਖਦਾ ਕਿ ਜਦੋਂ ਵੀ ਕੋਈ ਜਿਵੇਂ ਪਾਕਿਸਤਾਨ ਸਰਕਾਰ ਦੇ ਲੈਵਲ ਤੇ ਕੋਈ ਗੁੱਡਵਿਲ ਕੰਮ ਹੁੰਦਾ ਹੈ, ਜੈਸਚਰ ਹੁੰਦਾ ਹੈ ਸਿੱਖਾਂ ਵੱਲ, ਔਰ ਉਹਨੂੰ ਜਿਹੜੇ ਇਹਨਾਂ ਦੇ ਮੀਡੀਆ 'ਚ ਬੈਠੇ ਹੋਏ ਨੇ, ਕਿਉਂਕਿ ਮੈਂ ਜਿੱਥੇ ਬਾਕੀ ਮੀਡੀਆ ਨੂੰ ਮੋਨੀਟਰ ਕਰਦਾ ਹਾਂ, BBC ਦੀ ਹਿੰਦੀ ਸਰਵਿਸ ਨੂੰ ਖਾਸ ਤੌਰ ਤੇ ਮੋਨੀਟਰ ਕਰਦਾ। ਹਾਲਾਂਕਿ ਉਹਨਾਂ ਦੇ ਜਿਹੜੀ ਉਸ ਸਰਵਿਸ ਦੇ ਵਿੱਚ ਅੱਛੇ ਕੁਛ ਵੀ ਨੇ, ਖਾਸ ਤੌਰ ਤੇ ਜ਼ੁਬੈਰ ਅਹਿਮਦ ਔਰ ਅਫਜ਼ਲ ਰੇਹਾਨ ਵਰਗੇ ਜਿਹੜੇ ਬਹੁਤ ਵਾਰੀ ਅੱਛੀਆਂ ਸਟੋਰੀਜ਼ ਇਨਫੋਰਮੇਟਿਵ ਹੁੰਦੀਆਂ। ਪਰ ਹੁਣ ਪਾਕਿਸਤਾਨ ਸਰਕਾਰ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਲਈ, ਜਿਹੜਾ ਕਿ 547ਵਾਂ ਪ੍ਰਕਾਸ਼ ਦਿਵਸ ਹੈ, ਜਥੇ ਜਿਹੜੇ ਨੇ ਉਹ ਆਲਮੋਸਟ ਨਵੰਬਰ ਦੇ ਪਹਿਲੇ ਹਫ਼ਤੇ ਸ਼ੁਰੂ ਹੋ ਜਾਣੇ ਨੇ ਜਾਣੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੋਕਾਂ ਦੇ ਪਾਸਪੋਰਟ ਤਾਂ ਲਏ ਹੋਏ ਨੇ, ਪਰ ਉਹ ਮੋਦੀ ਸਰਕਾਰ ਨੇ ਕੀ ਕਰਨਾ ਹੈ, ਮੈਨੂੰ ਲੱਗਦਾ ਹੈ ਵੀ ਮੌਕੇ ਤੇ ਕਹਿਣਗੇ ਜੀ ਕਿ ਬਹੁਤ ਟੈਨਸ਼ਨ ਹੈ ਤੇ ਉਹ ਜਥਾ ਨਹੀਂ ਜਾਏ, ਕਿਉਂਕਿ ਵੱਡਾ ਜਥਾ 3000 ਦਾ ਸ਼੍ਰੋਮਣੀ ਕਮੇਟੀ ਵੱਲੋਂ ਜਾਂਦਾ ਹੈ। ਪਰ ਉਹ ਨਾ ਵੀ ਭੇਜਣ, ਆਲਰੇਡੀ ਦਿੱਲੀ ਪਰਮਜੀਤ ਸਿੰਘ ਸਰਨਾ ਜਾਂ ਪੰਜਾਬ ਦੇ ਹੋਰ ਕੁਝ ਗਰੁੱਪ ਨੇ, ਭਾਈ ਮਰਦਾਨਾ ਸੁਸਾਇਟੀ, ਭੁੱਲਰ ਨੇ ਸੱਜਣ, ਬਾਹਰਲੇ ਮੁਲਕਾਂ ਤੋਂ ਹੁਣ ਵੱਡੀ ਗਿਣਤੀ ਦੇ ਵਿੱਚ ਸਿੱਖ ਜਾਂਦੇ ਨੇ। ਔਰ ਇੱਕ ਅੰਦਾਜ਼ੇ ਮੁਤਾਬਕ ਪਿਛਲੇ 2-3 ਸਾਲਾਂ ਤੋਂ 25-30 ਹਜ਼ਾਰ ਸਿੱਖ ਸੰਗਤਾਂ ਜਿਹੜੀਆਂ ਨੇ ਨਨਕਾਣਾ ਸਾਹਿਬ ਇਕੱਠੀਆਂ ਹੁੰਦੀਆਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ। ਔਰ ਜਿਹੜਾ ਅਰੇਂਜਮੈਂਟ ਹੁੰਦਾ ਉੱਥੇ ਉਹ ਲਾਜਵਾਬ ਹੁੰਦਾ ਹਰ ਪੱਖ ਤੋਂ ਜੀ। ਐਕਸਟਰਾ ਸਰਾਵਾਂ ਵੀ ਬਣੀਆਂ ਨੇ ਔਰ ਸਿਕਿਉਰਿਟੀ ਦੇ ਐਂਗਲ ਤੋਂ, ਕਿਉਂਕਿ ਪਾਕਿਸਤਾਨ 'ਚ ਜਿਸ ਕਿਸਮ ਦੇ ਇੰਟਰਫੀਅਰੈਂਸ
ਇੰਡੀਅਨ ਏਜੰਸੀਆਂ ਦੀ ਹੈ, ਦੂਸਰੀਆਂ ਇੰਟਰਨੈਸ਼ਨਲ ਏਜੰਸੀਆਂ ਨੇ, ਉਹਨਾਂ ਦੀ ਗਵਰਨਮੈਂਟ, ਫੌਜ, ਰੇਂਜਰਸ, ਸਿਵਿਲੀਅਨਸ, ਪੁਲਿਸ, ਉਹ ਜਦੋਂ ਤੱਕ ਅਖੀਰਲਾ ਸਿੱਖ ਯਾਤਰੀ ਵਾਪਸ ਨਹੀਂ ਚਲਾ ਜਾਂਦਾ ਉਹ ਸੌਂਦੇ ਨਹੀਂ ਹੈ। ਕਈ ਕਹਿੰਦੇ ਨਾ ਔਰ ਲਿਟਰਲੀ ਦੇ ਡੋਂਟ ਸਲੀਪ। ਇੱਕ ਤਾਂ ਹੁੰਦਾ ਨਾ ਜੀ ਨੀਂਦ ਨਹੀਂ ਆਉਂਦੀ, ਨਹੀਂ, ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਉਹਨਾਂ ਦੇ ਮੁਲਕ 'ਚ ਆਇਆ ਹਰ ਸਿੱਖ ਜਿਹੜਾ ਹੈ ਉਹ ਸੇਫਲੀ ਵਾਪਸ ਮੁੜੇ। ਸੋ ਅਸੀਂ ਇਸ ਐਫਰਟ ਨੂੰ ਹਮੇਸ਼ਾ ਕਮੈਂਡ ਵੀ ਕਰਦੇ ਹਾਂ। ਪਿਛਲੇ ਸਾਲਾਂ ਤੋਂ ਨਗਰ ਕੀਰਤਨ ਵੀ ਗੁਰਦੁਆਰੇ ਦੀ ਹਦੂਦ ਸੀ, ਹੁਣ ਬਾਹਰ ਵੀ ਅਲਾਉ ਹੈ, ਆਤਿਸ਼ਬਾਜ਼ੀ ਵੀ। ਔਰ ਇਸ ਦਿਨ ਦੇ ਉੱਤੇ ਪੰਜਾਬ ਸਰਕਾਰ ਨੇ ਪਾਕਿਸਤਾਨ 'ਚ ਸਰਕਾਰੀ ਛੁੱਟੀ ਦਾ ਵੀ ਐਲਾਨ ਕੀਤਾ ਹੋਇਆ। ਇਹ ਕੱਲ੍ਹ ਦੇ BBC ਦੀ ਹਿੰਦੀ ਸਰਵਿਸ ਦੀ ਇਹ ਖਬਰ ਹੈ ਕਿ ਮੈਂ ਪੜ੍ਹਾਂਗਾ ਇਹਨੂੰ ਪੰਜਾਬੀ 'ਚ, ਕਿ ਸਿੱਖਾਂ ਨੂੰ 4 ਉਪਹਾਰ ਦੇਗੀ ਪਾਕਿਸਤਾਨ ਸਰਕਾਰ, 4 ਗਿਫਟਸ ਇਸ ਮੌਕੇ ਦੇ ਉੱਤੇ। ਔਰ ਉਹਨਾਂ ਨੇ ਕਿਹਾ ਜੀ ਕਿ 547ਵੀਂ ਜਿਹੜੀ ਗੁਰੂ ਨਾਨਕ ਸਾਹਿਬ ਦੀ ਪ੍ਰਕਾਸ਼ ਦਿਵਸ ਹੈ ਉਸ ਦੇ ਮੌਕੇ ਪਾਕਿਸਤਾਨ ਸਰਕਾਰ 4 ਗਿਫਟ ਸਿੱਖਾਂ ਨੂੰ ਦੇ ਰਹੀ ਹੈ। ਔਰ ਉਹਨਾਂ ਨੇ ਕਿਹਾ ਵੀ ਇਸ ਦਾ ਐਲਾਨ ਜਿਹੜਾ ਔਕਾਫ ਬੋਰਡ ਹੈ ਉਹਨਾਂ ਦੇ ਪ੍ਰੈਜ਼ੀਡੈਂਟ ਸਾਦਿਕ ਉਲ ਫਾਰੂਕ ਨੇ BBC ਨਾਲ ਗੱਲਬਾਤ ਕਰਦੇ ਹਾਂ ਕਿਹਾ ਕਿ ਵੀ 14 ਨਵੰਬਰ ਨੂੰ ਇਹ ਜਿਹੜੇ ਫੰਕਸ਼ਨ ਨੇ ਉਹ ਸ਼ੁਰੂ ਹੋਣੇ ਨੇ। ਔਰ ਇਹਦੇ 'ਚ ਜਿਹੜਾ ਪਹਿਲਾ ਗਿਫਟ ਉਹਨੇ ਕਿਹਾ ਜੀ ਕਿ 70 ਸਾਲ ਤੋਂ ਜਿਹੜਾ ਇੱਕ ਬੰਦ ਗੁਰਦੁਆਰਾ ਸੀ, ਜਿਸ ਨੂੰ ਜਿਹੜਾ ਕਿ ਲਗਭਗ 350 ਸਾਲ ਪੁਰਾਣਾ ਗੁਰਦੁਆਰਾ ਸਾਹਿਬ ਹੈ, ਦਰਸ਼ਕ ਦੇਖ ਰਹੇ ਨੇ ਸਕਰੀਨ ਦੇ ਉੱਤੇ, ਵੀ ਇਸ ਦਾ ਨਵੀਨੀਕਰਨ ਕਰਕੇ ਇਸ ਨੂੰ ਜਿਹੜਾ ਉਸ ਦਿਨ ਖੋਲ ਦਿੱਤਾ ਜਾਏਗਾ ਸਿੱਖ ਸੰਗਤਾਂ ਦੇ ਦਰਸ਼ਨਾਂ ਲਈ। ਔਰ ਇਹ ਪਾਰਟੀਸ਼ਨ ਤੋਂ ਹੀ ਇਹ ਗੁਰਦੁਆਰਾ ਸਾਹਿਬ ਬੰਦ ਸੀ। ਦੂਸਰਾ ਜਿਹੜਾ ਉਹਨਾਂ ਨੇ ਗਿਫਟ ਦੀ ਗੱਲ ਕੀਤੀ ਹੈ ਕਿ ਨਨਕਾਣਾ ਸਾਹਿਬ ਦੇ ਵਿੱਚ ਇੱਕ ਖਾਸ ਮੈਮੋਰੀਅਲ ਜਿਹੜਾ ਉਹ ਬਣਾਇਆ ਜਾ ਰਿਹਾ ਹੈ ਗੁਰੂ ਨਾਨਕ ਸਾਹਿਬ ਦੀ ਯਾਦ ਨੂੰ ਸਮਰਪਿਤ, ਜਿਹੜਾ 3-4 ਮਹੀਨਿਆਂ ਦੇ ਵਿੱਚ ਪੂਰਾ ਹੋ ਜਾਏਗਾ। ਤੀਸਰਾ ਜਿਹੜਾ ਬਹੁਤ ਵੱਡਾ ਕਦਮ ਹੈ, ਹਾਲਾਂਕਿ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਗਿਲਾਨੀ ਦੇ ਵੇਲੇ ਵੀ ਸ਼ਾਇਦ ਇੱਕ ਵਾਰੀ ਨੀਂਹ ਪੱਥਰ ਰੱਖਣ ਜਾਂ ਇੱਕ ਬਲਾਕ ਦਾ ਨੀਂਹ ਪੱਥਰ ਦੀ ਗੱਲ ਹੋਈ ਸੀ, ਪਰ ਬਹੁਤ ਵੱਡੇ ਕੰਪਲੈਕਸ ਦੇ ਵਿੱਚ ਨਨਕਾਣਾ ਸਾਹਿਬ, ਕਿਉਂਕਿ ਨਨਕਾਣਾ ਸਾਹਿਬ ਹੁਣ ਡਿਸਟ੍ਰਿਕਟ ਵੀ ਹੈ, ਬਹੁਤ ਚੌੜੀ ਸੜਕ ਜਾਂਦੀ ਹੈ, ਪੂਰੀ ਐਕਸੈਸ ਹੈ। ਔਰ ਉੱਥੇ ਗੁਰੂ ਨਾਨਕ ਸਾਹਿਬ, ਬਾਬਾ ਗੁਰੂ ਨਾਨਕ ਸਾਹਿਬ ਯੂਨੀਵਰਸਿਟੀ ਦੇ ਨਾਂ ਥੱਲੇ ਇੱਕ ਵਰਲਡ ਕਲਾਸ ਇੰਟਰਨੈਸ਼ਨਲ ਯੂਨੀਵਰਸਿਟੀ ਜਿਹੜੀ ਹੈ ਉਹ ਬਣਾਈ ਜਾ ਰਹੀ ਹੈ। ਔਰ ਇਸ ਯੂਨੀਵਰਸਿਟੀ ਦਾ ਜਿਹੜਾ ਨੀਂਹ ਪੱਥਰ ਹੈ ਇਸ ਦਿਨ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਵਸ, ਔਰ ਸਾਡੇ ਕਿਉਂਕਿ ਬਹੁਤ ਸਾਰੇ ਪਾਕਿਸਤਾਨੀ ਭਰਾ ਭੈਣਾਂ ਦੇਖਦੇ ਨੇ, ਅਸੀਂ ਗੁਰੂ ਸਾਹਿਬਾਨ ਬਾਰੇ 10 ਗੁਰੂ ਸਾਹਿਬਾਨ ਤੇ ਇਹ ਸਾਡੀ ਆਮਨ ਹੈ, ਯਕੀਨ ਹੈ ਕਿ ਜਿਹੜੇ ਡਿਵਾਈਨ ਮੈਸੇਂਜਰ ਨੇ ਉਹ ਜੰਮਦੇ ਤੇ ਮਰਨ ਦੇ ਸ਼ਬਦ ਜਿਹੜੇ ਆਮ ਦੇ ਲਈ ਇਸਤੇਮਾਲ ਹੁੰਦੇ ਨੇ, ਜਯੰਤੀ ਜਾਂ ਅਖੀਰਲਾ, ਅਸੀਂ ਉਹਨਾਂ ਦੇ ਲਈ ਪ੍ਰਕਾਸ਼, ਰੋਸ਼ਨੀ ਨੂੰ ਕਹਿੰਦੇ ਨੇ, ਨੂਰ ਨੂੰ ਕਹਿੰਦੇ ਨੇ ਕਿ ਵੀ ਉਹ ਅੱਲਾ ਦਾ ਨੂਰ ਸਨ, ਰੱਬ ਦਾ ਨੂਰ ਸਨ। ਉਹ ਨੂਰ ਆਏ, ਉਹ ਨੂਰ ਜਲਵਾਗਰ ਹੋਇਆ ਔਰ ਵਾਪਸ ਉਹ ਨੂਰ ਜਿਹੜਾ ਹੈ ਉਸ ਰੱਬ ਦੇ ਵਿੱਚ ਸਮਾ ਗਿਆ। ਉਸ ਲਈ ਜਿਹੜਾ ਈਵਨ ਉਹਨਾਂ ਦਾ ਇਸ ਪਲੈਨਟ ਤੋਂ ਜਾਣ ਲਈ ਸ਼ਬਦ ਅਸੀਂ ਇਸਤੇਮਾਲ ਕਰਦੇ ਹਾਂ, ਜੋਤੀ ਜੋਤ ਸਮਾਨ। ਜੋਤ ਫਿਰ ਰੋਸ਼ਨੀ ਨੂੰ ਕਹਿੰਦੇ ਨੇ, ਨੂਰ ਨੂੰ ਕਹਿੰਦੇ ਨੇ, ਔਰ ਪ੍ਰਕਾਸ਼ ਨੂਰ ਹੈ, ਨੂਰ ਆਇਆ, ਨੂਰ ਜਲਵਾਗਰ ਹੋਇਆ ਔਰ ਨੂਰ ਵਾਪਸ ਉਸ ਰੱਬ ਦੇ ਵਿੱਚ ਚਲਾ ਗਿਆ। ਸੋ ਇਹ ਇਸਤੇਮਾਲ, ਕਿਉਂਕਿ ਇਹ ਸਿੱਖ ਵੋਕੈਬਲਰੀ ਦੇ ਵਿੱਚ ਅਸੀਂ ਜਨਮ ਦਿਵਸ ਜਾਂ ਜਯੰਤੀ ਜਾਂ ਦੂਜੇ ਸ਼ਬਦ ਪ੍ਰੈਫਰ ਨਹੀਂ ਕਰਦੇ, ਅਸੀਂ ਪ੍ਰਕਾਸ਼ ਦਿਵਸ ਕਰਦੇ। ਔਰ ਚੌਥੀ ਗਿਫਟ ਦੀ ਗੱਲ ਜਿਹੜੀ BBC ਨੇ ਕੀਤੀ ਹੈ ਕਿ ਵੀ ਕਰਤਾਰਪੁਰ ਸਾਹਿਬ ਦੇ ਵਿੱਚ ਬਿਜਲੀ ਪਰਿਯੋਜਨਾ ਦਾ ਕੰਮ ਜਿਹੜਾ ਹੈ ਉਹ ਬੜੇ ਜ਼ੋਰ ਸ਼ੋਰ ਨਾਲ ਚੱਲ ਰਿਹਾ। ਇਹ ਉਹ ਥਾਂ ਹੈ, ਜਿਵੇਂ ਮੈਂ ਇੱਕ ਪਾਕਿਸਤਾਨੀ ਸਕਾਲਰ ਦਾ ਕਮੈਂਟ ਦੇਖ ਰਿਹਾ ਸੀ, ਉਹਨੇ ਕਿਹਾ ਜੀ, ਉਹਨੂੰ ਪੁੱਛਿਆ ਕਿ ਜੀ ਖਾਲਿਸਤਾਨ ਬਣ ਜਾਏਗਾ ਔਰ ਖਾਲਿਸਤਾਨ ਪਾਕਿਸਤਾਨ ਦੇ ਕੀ ਰਿਲੇਸ਼ਨਸ ਹੋਣਗੇ। ਔਰ ਕਈ ਵਾਰ ਜਦੋਂ ਤੁਸੀਂ ਦੇਖਦੇ ਹੋ, ਉਹਨਾਂ ਨੇ ਕਿਹਾ ਜੀ ਰਿਲੇਸ਼ਨਸ਼ਿਪ ਉਹੀ ਹੋਏਗਾ ਜਿਹੜਾ ਪਾਕਿਸਤਾਨ ਦਾ ਸਾਊਦੀ ਅਰੇਬੀਆ ਨਾਲ ਹੈ। ਸੋ ਮੈਨੂੰ ਲੱਗਾ ਕਿ ਵੀ ਸ਼ਾਇਦ ਉਹ ਪੋਲੀਟੀਕਲ ਲੈਵਲ, ਫਿਰ ਉਹਨਾਂ ਨੇ ਕਿਹਾ ਵੀ ਦੇਖੋ ਪੋਲੀਟੀਕਲੀ ਤਾਂ ਹਮਸਾਏ ਮੁਲਕ ਦੀ ਗੱਲ ਹੋਏਗੀ, ਜਿਵੇਂ ਸਾਡੇ ਲਈ ਸਾਊਦੀ ਅਰੇਬੀਆ 'ਚ ਮੱਕਾ ਤੇ ਮਦੀਨਾ, ਹਜ਼ਰਤ ਸਾਹਿਬ ਜਿੱਥੇ ਆਏ ਔਰ ਜਿੱਥੇ ਉਹ ਆਰਾਮ ਫਰਮਾ ਰਹੇ ਨੇ ਉਹ ਸਾਊਦੀ ਅਰੇਬੀਆ 'ਚ ਨੇ। ਸੋ ਹਰ ਮੁਸਲਮਾਨ ਦੁਨੀਆ ਦਾ ਉਸ ਦਾ ਸਾਊਦੀ ਅਰੇਬੀਆ ਨਾਲ ਉਹ ਸੰਬੰਧ ਰਹਿਣਾ ਔਰ ਹਰ ਪਾਕਿਸਤਾਨੀ ਦਾ। ਇਸੇ ਤਰ੍ਹਾਂ ਸਿੱਖਾਂ ਦਾ ਮੱਕਾ ਤੇ ਮਦੀਨਾ ਪਾਕਿਸਤਾਨ 'ਚ ਹੈ, ਇਸ ਲਈ ਖਾਲਿਸਤਾਨ ਦਾ ਸੰਬੰਧ ਹਮੇਸ਼ਾ ਹੀ ਹੋ। ਔਰ ਇਹ ਬੜੀ ਯੂਨੀਕ ਜਿਹੜੀ ਹੈ ਉਹਨਾਂ ਦਾ ਸੀ। ਔਰ ਉਹਦੇ 'ਚ ਕਰਤਾਰਪੁਰ ਸਾਹਿਬ, ਜਿੱਥੇ ਗੁਰੂ ਨਾਨਕ ਸਾਹਿਬ ਨੇ ਜ਼ਿੰਦਗੀ ਦੇ ਅਖੀਰਲੇ 18 ਸਾਲ ਇਹ ਸ਼ਹਿਰ ਵੀ ਗੁਰੂ ਸਾਹਿਬ ਨੇ ਵਸਾਇਆ। ਇਹਦਾ ਨਾਂ ਹੀ ਕਰਤਾਰ, ਕਰਤਾ ਕ੍ਰੀਏਟਰ ਨੂੰ ਕਹਿੰਦੇ ਨੇ, ਰੱਬ ਦੇ ਨਾਂ ਤੇ। ਔਰ ਇੱਥੇ ਸਾਂਝੀ ਖੇਤੀ, ਸਾਂਝਾ ਲੰਗਰ, ਸਾਂਝ ਦੀ ਗੱਲ
ਜਿਹੜੀ ਹੈ ਉਸ ਨੂੰ ਇੰਪਲੀਮੈਂਟ ਕੀਤਾ ਹੈ। ਔਰ 18 ਔਰ ਇਹ ਕਰਤਾਰਪੁਰ ਦੀ ਦਾ ਪਵਿੱਤਰ ਮੁਕਾਮ ਹੈ ਜਿੱਥੇ ਦੂਸਰੇ ਗੁਰੂ ਭਾਈ ਲਹਿਣਾ ਜੀ ਜਿਹੜੇ ਆਏ, ਉਹ ਗੁਰੂ ਅੰਗਦ ਸਾਹਿਬ ਦੇ ਤੌਰ ਤੇ ਉਹਨਾਂ ਦੀ ਜਿਹੜੀ ਹੈ ਉਹਨਾਂ ਨੂੰ ਜਿਹਨੂੰ ਅਨੋਇੰਟਿੰਗ ਹੁੰਦਾ ਹੈ ਜਾਂ ਗੁਰਗੱਦੀ ਵੀ ਉੱਥੇ ਦਿੱਤੀ ਗਈ। ਸੋ ਇਹ ਮੁਕੱਦਸ ਥਾਂ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ, ਹਾਲਾਂਕਿ ਪਾਕਿਸਤਾਨ ਲਈ ਸਟ੍ਰੈਟੇਜਿਕਲੀ ਉੱਥੇ ਕੁਝ ਵੀ ਕਰਨਾ ਇਹ ਖਤਰਿਆਂ ਤੋਂ ਖਾਲੀ ਨਹੀਂ ਹੈ, ਕਿਉਂਕਿ ਡੇਰਾ ਬਾਬਾ ਨਾਨਕ ਸੈਕਟਰ 'ਚ ਬਿਲਕੁਲ ਬਾਰਡਰ ਦੇ ਉੱਤੇ ਹੈ ਔਰ ਕਈ ਸਾਲ ਇਹ ਬੰਦ ਰਿਹਾ ਹੈ। ਲੇਕਿਨ ਹੁਣ ਇਸ ਨੂੰ ਫੁੱਲ ਸਕੇਲ ਇਹ ਗੁਰਦੁਆਰਾ ਸਾਹਿਬ ਵੀ ਜਿਹੜਾ ਬਣਿਆ, ਉਹ ਖੂਹ ਜਿਸ ਖੂਹ ਤੋਂ ਗੁਰੂ ਨਾਨਕ ਸਾਹਿਬ ਔਰ ਉਸ ਵੇਲੇ ਪਾਣੀ ਲੈਂਦੇ ਸੀ ਸਿੰਚਾਈ ਖੇ, ਉਹ ਖੂਹ ਵੀ ਜਿਹੜਾ ਉਸ ਨੂੰ ਬਰਾਬਰ ਜਿਹੜਾ ਦੁਬਾਰਾ ਵਰਕਿੰਗ ਹਾਲਤ ਦੇ ਵਿੱਚ ਲਿਆਂਦਾ ਔਰ ਇਹ ਨਵੀਂ ਜਿਹੜੀ ਬਿਜਲੀ ਯੋਜਨਾ ਹੈ ਉਹਦੇ ਥੱਲੇ ਉਹਨੂੰ ਡਿਵੈਲਪ ਕੀਤਾ। ਔਰ ਇਹ ਯੂਨੀਕ ਕਰਤਾਰਪੁਰ ਸਾਹਿਬ ਦਾ ਮੁਕਾਮ ਹੈ ਜਿੱਥੇ ਗੁਰੂ ਨਾਨਕ ਸਾਹਿਬ ਦੀ ਸਮਾਧੀ ਵੀ ਹੈ, ਜਿੱਥੇ ਉਹਨਾਂ ਦਾ ਜਿਹੜੇ ਅਖੀਰ ਦੇ ਵਿੱਚ ਕੁਝ ਫੁੱਲ ਬਚੇ ਉਹਨਾਂ ਦਾ ਸੰਸਕਾਰ ਹੋਇਆ ਔਰ ਉਹਨਾਂ ਦੀ ਕਬਰ ਵੀ ਹੈ। ਔਰ ਉਸ ਇਲਾਕੇ ਦੇ ਮੁਸਲਮਾਨ ਭਰਾ ਭੈਣਾਂ ਉਸ ਤੇ ਆ ਕੇ ਫਾਤਿਹਾ ਪੜ੍ਹਦੇ ਨੇ। ਉਹਨਾਂ ਦੇ ਲਈ ਵੀ ਬਾਬਾ ਨਾਨਕ ਜ਼ਾਹਰਾ ਪੀਰ ਔਰ ਵਲੀ ਇਸਲਾਮ ਦੇ ਵਿੱਚ ਜਿਹੜਾ ਇਸ ਲੈਵਲ ਦੇ ਲਈ ਹੈ ਉਹ ਵਲੀ ਸ਼ਬਦ ਇਸਤੇਮਾਲ ਹੁੰਦਾ ਹੈ, ਗੁਰੂ ਨਾਨਕ ਸਾਹਿਬ ਨੂੰ ਵਲੀ ਦੇ ਤੌਰ ਤੇ ਦੇਖਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਜੇ ਇਹ BBC ਨੇ ਇਸ ਸਟੋਰੀ ਨੂੰ ਲਿਆ, ਸਪੈਸ਼ਲ ਗੱਲਬਾਤ ਕੀਤੀ ਤੇ ਜ਼ਾਹਰ ਹੈ ਕਿ ਇਹ ਡਿਵੈਲਪਮੈਂਟਸ ਨੂੰ ਇਹ ਮੋਨੀਟਰ ਕਰ ਰਹੇ ਨੇ ਇੰਡੀਅਨ ਏਜੰਸੀਆਂ ਵੀ ਕਿ ਵੀ ਇਹ ਜਿਹੜੀ ਗੁੱਡਵਿਲ ਸਿੱਖਾਂ ਵੱਲ ਵੱਧ ਰਹੀ ਹੈ। ਔਰ ਅਸੀਂ ਖੁਦ ਅੰਦਾਜ਼ਾ ਲਾ ਸਕਦੇ ਹਾਂ ਕਿ ਜਿੰਨਾ ਵੱਡਾ ਇਸ ਵੇਲੇ ਸਾਡਾ ਐਡਮਾਇਰਰਸ ਦਾ ਔਰ ਹਮਦਰਦਾਂ ਦਾ ਦਾਇਰਾਕਾਰ ਸਾਡੇ ਪਾਕਿਸਤਾਨੀ ਭਰਾਵਾਂ ਭੈਣਾਂ 'ਚ ਹੈ, ਇਹ ਸਾਡੇ ਲਈ ਬੜੇ ਉਤਸ਼ਾਹ ਵਾਲੀ, ਹੌਸਲੇ ਵਾਲੀ ਔਰ ਐਨਕਰੇਜਮੈਂਟ ਵਾਲੀ ਗੱਲ ਹੈ। ਔਰ ਅਸੀਂ ਪਾਕਿਸਤਾਨ ਸਰਕਾਰ ਦਾ ਔਰ ਔਕਾਫ ਬੋਰਡ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਡਾਕਟਰ ਸਾਹਿਬ, ਬਿਲਕੁਲ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।